ਸੋ ਤੇ ਪ੍ਰੋਗਰਾਮ ਜਿਹੜਾ ਜੀ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਵਰਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਚ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-277-0113 ਦੇ ਉੱਤੇ। ਦੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦੇ ਟਵਿਸਟ ਵਾਲੇ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨਾਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਇਹਨਾਂ ਦਾ ਜਿਹੜਾ ਬਹੁਤ ਹੀ ਸਵਾਦ ਪੀਜ਼ੇ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com। 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਜਿਹੜਾ ਉਸ ਦਾ ਇਸਤੇਮਾਲ ਕਰੋ। ਅਤੇ ਨਾਲ ਹੀ ਕੰਗ ਟਰਾਂਸਪੋਰਟੇਸ਼ਨ ਵਾਲੇ, ਜਿਨ੍ਹਾਂ ਨੂੰ ਇਸ ਟਾਈਮ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਟਰੱਕ ਡਰਾਈਵਰ ਨੂੰ 60 ਸੈਂਟ ਪਰ ਮਾਈਲ ਮਿਲਣਗੇ। ਹੋਰ ਜਾਣਕਾਰੀ ਲਈ ਕਾਲ ਸਨੀ ਕੰਗ 530-301-9929 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਵਾਰਾਣਸੀ ਫਲਾਈਓਵਰ ਮਾਮਲਾ, ਕੁਝ ਅਧਿਕਾਰੀਆਂ ਅਤੇ ਠੇਕੇਦਾਰਾਂ 'ਤੇ ਡਿੱਗੀ ਗਾਜ, ਲਾਸ਼ਾਂ ਦੀ ਹੁੰਦੀ ਰਹੀ ਸੌਦੇਬਾਜ਼ੀ। ਦੇਖੋ, ਇਹ ਜਿਹੜਾ ਵਾਰਾਣਸੀ ਦੇ ਵਿੱਚ ਦੁਖਾਂਤ ਵਾਪਰਿਆ, ਇਹਦੇ ਵਿੱਚ 20 ਦੇ ਕਰੀਬ ਮੌਤਾਂ ਹੋ ਗਈਆਂ। ਕੁਛ ਜ਼ਿੰਦਗੀਆਂ ਜਿਹੜੀਆਂ ਖੁਸ਼ਕਿਸਮਤ ਰਹੀਆਂ ਕਿ ਉਹ ਇਸ ਹਾਦਸੇ 'ਚ ਬਾਲ-ਬਾਲ ਬਚ ਗਈਆਂ, ਤੇ ਹੁਣ ਬੱਚਿਆਂ ਨੂੰ ਵੀ ਯਕੀਨ ਨਹੀਂ ਆਉਂਦਾ ਕਿ ਉਹ ਬਚ ਗਈਆਂ। ਤਾਂ ਇਹਦੇ ਵਿੱਚ ਹੁਣ ਇੱਕ ਵੱਡੀ ਕਾਰਵਾਈ ਹੋਈ ਆ। ਕੁਛ ਅਧਿਕਾਰੀਆਂ ਤੇ ਠੇਕੇਦਾਰਾਂ ਦੇ ਖਿਲਾਫ ਇਹਨਾਂ ਨੇ 304, 308, 427 ਦਾ ਮੁਕੱਦਮਾ ਦਰਜ ਕੀਤਾ। ਫੋਰੈਂਸਿਕ ਟੀਮ ਵੀ ਭੇਜੀ ਉੱਥੇ ਜਾਂਚ ਪੜਤਾਲ ਲਈ। ਯੋਗੀ ਆਦਿੱਤਿਆਨਾਥ ਵੀ ਗਿਆ ਸੀਗਾ। ਕੇਂਦਰ ਸਰਕਾਰ ਵੀ ਕਾਫੀ ਸੰਜੀਦਾ ਦਿਖੀ ਹੈ ਇਸ ਮਾਮਲੇ ਦੇ ਵਿੱਚ। ਪਰ ਇਹ ਜਿਹੜੀ ਕਾਰਵਾਈ ਆ ਜਾਂ ਜਿਹੜੀ ਗਾਜ਼ ਡਿੱਗੀ ਆ, ਇਹ ਮੇਰੇ ਖਿਆਲ ਦੇ ਨਾਲ ਦੇਖੋ ਬੜੀ ਛੋਟੀ ਜਿਹੀ ਚੀਜ਼ ਆ, ਕਿਉਂਕਿ ਜਿਹੜੀਆਂ ਜਾਨਾਂ ਗਈਆਂ, ਐਡਾ ਵੱਡਾ ਨੁਕਸਾਨ ਹੋਇਆ, ਉਹਦੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਹੈ ਜਿਹੜੀ ਉਹ ਤਾਂ ਤੱਕ ਵੀ ਨਿਰਧਾਰਿਤ ਕਰਨ ਦੀ ਜ਼ਰੂਰਤ ਆ। ਹੋਇਆ ਕੀ ਆ ਕਿ ਦੇਖੋ, ਐਡਾ ਵੱਡਾ ਪ੍ਰੋਜੈਕਟ ਚੱਲੀ ਜਾਂਦਾ ਸੀਗਾ, ਔਰ ਇਹ ਸਾਰਾ ਕੰਮ ਕਾਰ ਹੈ ਜਿਹੜਾ ਉਹ ਦਿਨ ਦੇ ਵਿੱਚ ਹੋ ਰਿਹਾ ਸੀਗਾ, ਜਿੱਥੋਂ ਹੇਠੋਂ ਟ੍ਰੈਫਿਕ ਲੰਘ ਰਿਹਾ ਸੀਗਾ। ਤੇ ਇਹ ਵੀ ਇੱਕ ਚੀਜ਼ ਵੇਖਣ ਵਾਲੀ ਆ ਨਾ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਨਿਰਮਾਣ ਅਧੀਨ ਹੁੰਦਾ ਤਾਂ ਘੱਟੋ ਘੱਟ ਰਾਤ ਦੇ ਵੇਲੇ ਇਹ ਕੰਮ ਕੀਤਾ ਜਾ ਸਕਦਾ। ਸ਼ਹਿਰ ਦੇ ਅੰਦਰ ਇਸ ਤਰ੍ਹਾਂ ਦਾ ਪ੍ਰੋਜੈਕਟ ਤੁਸੀਂ ਆਰੰਭਿਆ ਹੋਇਆ, ਔਰ ਸਾਲਾਂ ਤੋਂ ਆਰੰਭਿਆ ਹੋਇਆ, ਉਹ ਨੇਪਰੇ ਨਹੀਂ ਚੜ੍ਹਦਾ ਤੁਹਾਡਾ। ਔਰ ਫਿਰ ਤੁਸੀਂ ਥੱਲਿਓਂ ਟ੍ਰੈਫਿਕ ਲੰਘਾ ਰਹੇ ਹੋ। ਮਜ਼ਦੂਰ ਜਿਹੜੇ ਆ ਤੁਹਾਡੇ ਉਹ ਬਿਨਾਂ ਕਿਸੇ ਸੁਰੱਖਿਆ ਵਰਦੀ ਤੋਂ ਜਾਂ ਕਿਸੇ ਹੋਰ ਸੁਰੱਖਿਆ ਯੰਤਰ ਤੋਂ ਕੰਮ ਕਰੀ ਜਾਂਦੇ ਆ। ਕੋਈ ਉਹਨਾਂ ਦੇ ਕੋਲ ਕਿਸੇ ਕੋਲ ਹੈਲਮਟ ਵੀ ਨਹੀਂ ਦੱਸਦੇ ਕਿ ਜਿਹੜੇ ਮਜ਼ਦੂਰ ਉੱਥੇ ਕੰਮ ਕਰਦੇ ਸੀ ਉਸ ਸਮੇਂ। ਪ੍ਰਤੱਖਦਰਸ਼ੀ ਤੇ ਇੱਥੋਂ ਤੱਕ ਦੱਸਦੇ ਆ ਕਿ ਸ਼ਾਸਨ ਤੋਂ ਛੇਤੀ ਪ੍ਰਬੰਧ ਹੀ ਕੋਈ ਨਹੀਂ ਹੋਏ। ਲੋਕੀ ਕਈ ਚੀਖਦੇ ਚਲਾਉਂਦੇ ਦਮ ਤੋੜ ਗਏ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵੇਖਣ ਵਾਲੀ ਗੱਲ ਆ ਕਿ ਸਾਰਾ ਕੁਛ ਏਦਾਂ ਚਿੱਟੇ ਦਿਨ ਹੁੰਦਾ ਪਿਆ ਸੀਗਾ, ਔਰ ਟ੍ਰੈਫਿਕ ਥੱਲਿਓਂ ਗੁਜ਼ਰਦਾ ਪਿਆ ਸੀਗਾ। ਉਹ ਜਿਹੜੇ ਉੱਤੇ ਬੈਠੇ ਪ੍ਰਸ਼ਾਸਕੀ ਅਧਿਕਾਰੀ ਸੀਗੇ, ਉਹ ਕੀ ਚੱਕ ਮਾਰਦੇ ਸੀਗੇ? ਉਹਨਾਂ ਨੂੰ ਵੀ ਤੇ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਕਿ ਏਡਾ ਵੱਡਾ ਪ੍ਰੋਜੈਕਟ ਚੱਲੀ ਜਾਂਦਾ ਸੀਗਾ ਵਿੱਚ ਸ਼ਹਿਰ ਦੇ, ਔਰ ਆਬਾਦੀ ਜਿਹੜੀ ਆ ਥੱਲਿਓਂ ਲੰਘੀ ਜਾਂਦੀ ਆ, ਖੜੀ ਜਾਂਦੀ ਆ। ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਵੀ ਵੇਖਣੀਆਂ ਚਾਹੀਦੀਆਂ ਸੀ। ਇਹ ਗੋਰਖਪੁਰ ਵਾਂਗੂ ਉਹ ਇੱਕ ਡਾਕਟਰ ਰਗੜ ਕੇ ਰੱਖ ਦਿੱਤਾ, ਕਹਿੰਦੇ ਜੀ ਕਾਰਵਾਈ ਕੀਤੀ ਆ। ਤੇ ਜਿਹਨੇ ਸਿਲੰਡਰਾਂ ਦੇ ਬਟਨ ਬੰਦ ਕੀਤੇ ਸਨ, ਸੁੱਚ ਬੰਦ ਕੀਤੇ ਸੀਗੇ, ਯਾਨੀ ਸਪਲਾਈ ਆਕਸੀਜਨ ਦੀ ਠੱਪ ਕੀਤੀ ਸੀ, ਉਹਨੂੰ ਤੇ ਮਿਲ ਗਈ ਜ਼ਮਾਨਤ ਜਿਹੜੀ ਦੂਜੇ ਤੀਜੇ ਹਫ਼ਤੇ। ਤੇ ਜਿਹੜਾ ਉਹ ਡਾਕਟਰ ਕਾਫੀਲ ਸੀਗਾ, ਉਹਨੂੰ ਇਹਨਾਂ ਨੇ 10 ਮਹੀਨੇ ਉੱਥੇ ਰਗੜਾਤਾ ਜੇਲ੍ਹ ਦੇ ਵਿੱਚ। ਸੋ ਇਹ ਕਾਰਵਾਈ ਦੇ ਨਾਂ ਤੇ ਵੀ ਕਈ ਵਾਰ ਲੀਪਾਪੋਚੀ ਜੀ ਹੁੰਦੀ ਆ। ਖੈਰ, ਕੱਲੀ ਲੀਪਾਪੋਚੀ ਨਹੀਂ, ਉੱਥੇ ਅੱਜ ਜਿਸ ਤਰੀਕੇ ਨਾਲ ਦਲਾਲੀ ਹੋਈ ਆ, ਕਿਉਂਕਿ ਲਾਸ਼ਾਂ ਜਿਹੜੀਆਂ ਉਹ ਮੋਰਚਰੀ 'ਚ ਗਈਆਂ, ਪੋਸਟਮਾਰਟਮ ਹੋਣੇ ਸਨ, ਤੇ ਉੱਥੇ ਜਿਹੜੇ ਹਸਪਤਾਲ ਦੇ ਵਿੱਚ ਦਲਾਲ ਫਿਰਦੇ ਸੀਗੇ, ਉਹਨਾਂ ਨੇ ਸੌਦੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਜੇ ਤੁਹਾਨੂੰ ਲਾਸ਼ ਜੇ ਵੇਲੇ ਨਾਲ ਚਾਹੀਦੀ ਆ, ਜੇ ਤੁਸੀਂ ਛੇਤੀ ਇੱਥੋਂ ਫਾਰਗ ਹੋਣਾ ਤੇ ਲਿਆਓ ਇੰਨੇ ਪੈਸੇ। ਔਰ ਉਹ ਸਾਰੀਆਂ ਚੀਜ਼ਾਂ ਕੈਮਰੇ 'ਚ ਕੈਦ ਹੋ ਗਈਆਂ। ਜਿਹਨੇ ਪੈਸੇ ਦੇਣ ਤੋਂ ਇਨਕਾਰ ਕੀਤਾ, ਉਹਦੀ ਲਾਸ਼ ਪਿਆਰੇ ਦੀ ਜਿਹੜੀ ਸੀਗੀ ਉਹ ਧਰਤੀ 'ਤੇ ਸੁੱਟ ਕੇ, ਤੇ ਉਹ ਓਦਾਂ ਹੀ ਜਿੱਦਾਂ ਆਪਾਂ ਕੋਈ ਵਸਤੂ ਸੁੱਟ ਦਿੰਦੇ ਫਾਲਤੂ ਜੀ ਚੀਜ਼ ਜਾਣ ਕੇ, ਤਾਂ ਉਹ ਇਸ ਤਰ੍ਹਾਂ ਸੁੱਟ ਕੇ ਲਾਸ਼ ਚਲੇ ਜਾਂਦੇ ਸੀਗੇ ਗੁੱਸੇ ਦੇ ਵਿੱਚ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੈਮਰੇ 'ਚ ਕੈਦ ਹੋ ਗਈਆਂ। ਦੇਖ ਲਓ ਸੰਵੇਦਨਹੀਨਤਾ
ਕਿਸ ਕਦਰ ਸਾਡੀ ਇਨਸਾਨੀਅਤ ਤੇ ਸਾਡੀ ਮਨੁੱਖਤਾ ਤੇ ਹਾਵੀ ਹੋਈ ਪਈ ਆ ਕਿ ਹੁਣ ਲਾਸ਼ਾਂ ਲਈ ਵੀ ਇਸ ਤਰ੍ਹਾਂ ਸੌਦੇ ਕੀਤੇ ਜਾਂਦੇ, ਲਾਸ਼ਾਂ ਨੂੰ ਵੀ ਖਾਧਾ ਜਾਂਦਾ। ਔਰ ਇਹ ਪਹਿਲੀ ਦਫਾ ਨਹੀਂ ਹੋਇਆ। ਹਿਮਾਚਲ ਦੇ ਵਿੱਚ ਸਕੂਲੀ ਬੱਚਿਆਂ ਦਾ ਹਾਦਸਾ ਹੋਇਆ ਤੇ ਉਦੋਂ ਲਾਸ਼ਾਂ ਨਾਲ ਕੀ ਡਰਾਮਾ ਕੀਤਾ ਗਿਆ ਸਿਆਸੀ ਤੌਰ ਤੇ, ਉਹ ਸਾਰਿਆਂ ਨੂੰ ਚੇਤੇ ਹੋਣਾ। ਔਰ ਇਸ ਤੋਂ ਬਾਅਦ ਇੱਕ ਹੋਰ ਹਾਦਸਾ ਵਾਪਰਿਆ ਸੀ, ਉੱਥੇ ਮ੍ਰਿਤਕਾਂ ਦੇ ਮੱਥੇ ਤੇ ਟੈਗ ਲਾ ਦਿੱਤੇ ਗਏ ਸੀਗੇ। ਇਹ ਸੰਵੇਦਨਹੀਨਤਾ ਲਾਸ਼ਾਂ ਦੇ ਨਾਲ ਵੀ ਸਮਝ ਤੋਂ ਪਰੇ ਦੀ ਗੱਲ ਆ, ਪਰ ਇਹ ਮੇਰੇ ਖਿਆਲ ਦੇ ਨਾਲ ਬਹੁਤ ਗਲਤ ਗੱਲ ਆ ਕਿ ਇੱਕ ਪਾਸੇ ਵਿਧਾਇਕਾਂ ਦੀ ਖਰੀਦੋ ਫਰੋਖਤ ਚੱਲਦੀ ਪਈ ਸੀ, ਦੂਸਰੇ ਪਾਸੇ ਇਸ ਤਰ੍ਹਾਂ ਲਾਸ਼ਾਂ ਦੀ ਵੀ ਖਰੀਦੋ ਫਰੋਖਤ ਹੋ ਰਹੀ ਸੀਗੀ। ਜੀ 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 ਤੁਸੀਂ ਜਿਹੜੀ ਸੀਟਾਂ ਦੀ ਖਰੀਦੋ ਫਰੋਖਤ ਦੀ ਗੱਲ ਕਰਦੇ, ਕਰਨਾਟਕਾ ਦਾ ਸਿਆਸੀ ਡਰਾਮਾ ਦੇਖ ਲੈਂਦੇ ਆ। ਯਦੀ ਯੂਰਪਾ ਕਹਿੰਦੇ ਕੱਲ੍ਹ ਚੁੱਕੂਗਾ ਹੁਣ ਸਹੁੰ। ਇਹ ਹੁਣੇ ਦੀ ਖਬਰ ਆ, ਥੋੜੀ ਦੇਰ ਪਹਿਲਾਂ ਹੀ ਇਹ ਖਬਰ ਪਹੁੰਚੀ ਆ ਕਿ ਯਦੀ ਯੂਰਪਾ ਨੂੰ ਹਾਂ ਹੋ ਗਈ ਹੈ, ਜਾਨੀ ਰਾਜਪਾਲ ਨੇ ਨਿਯੁਕਤਾ ਦੇ ਦਿੱਤਾ। ਰਾਜਪਾਲ ਦੀ ਕੁੰਡਲੀ ਆਪਾਂ ਕੱਲ ਵੀ ਫੋਲੀ ਸੀਗੀ ਕਿ ਰਾਜਪਾਲ ਕੌਣ ਆ। ਬਿਲਕੁਲ। ਸੋ ਰਾਜਪਾਲ ਨੇ ਦੇਖੋ, ਜਿਵੇਂ ਮੈਂ ਕੱਲ ਸ਼ੰਕਾ ਕੀਤਾ ਸੀਗਾ ਕਿ ਇਹਨੇ ਚੁੱਪ ਵੱਟ ਜਾਣੀ ਆ, ਪਹਿਲਾਂ ਇਹਨੇ ਕਿਸੇ ਨੂੰ ਮਿਲਣਾ ਨਹੀਂ, ਫਿਰ ਇਹਨੇ ਖੁੱਲਾ ਟਾਈਮ ਦੇ ਦੇਣਾ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ। ਵੈਸਾ ਹੀ ਹੋਇਆ। ਯਦੀ ਯੂਰਪਾ ਨੂੰ ਇਹਨਾਂ ਨੇ ਕਹਿਤਾ ਕਿ ਤੜਕੇ 9 ਵਜੇ ਸਹੁੰ ਚੁੱਕ ਲਾ, ਔਰ ਵੇਖੋ ਬਹੁਮਤ ਸਾਬਤ ਕਰਨ ਲਈ 15 ਦਿਨ ਦਾ ਸਮਾਂ ਦੇ ਦਿੱਤਾ। ਨਹੀਂ ਤੇ ਆਮ ਤੌਰ ਤੇ ਇਹਨਾਂ ਸਮਾਂ ਨਹੀਂ ਦਿੱਤਾ ਜਾਂਦਾ, 5-7 ਦਿਨ ਦੇ ਅੰਦਰ ਅੰਦਰ ਤੁਸੀਂ ਆਪਣਾ ਬਹੁਮਤ ਜਿਹੜਾ ਸਾਬਤ ਕਰੋ, ਨਹੀਂ ਤੇ ਭਾਈ ਛੁੱਟੀ ਕਰੋ, ਆਹੀ ਕੁਛ ਹੁੰਦਾ। ਪਰ ਇੱਥੇ ਹੈ ਜਿਹੜਾ ਪੈਮਾਨਾ ਉਲਟਾ ਹੋ ਰਿਹਾ ਸਭ ਕੁਛ। ਜਿਵੇਂ ਗੋਆ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਕਾਂਗਰਸ ਸੀ, ਪਰ ਸਰਕਾਰ ਭਾਰਤੀ ਜਨਤਾ ਪਾਰਟੀ ਬਣਾ ਗਈ। ਮਣੀਪੁਰ ਦੇ ਵਿੱਚ ਸਭ ਕੁਛ ਉਲਟਾ ਹੋਇਆ। ਮੇਘਾਲਿਆ ਦੇ ਵਿੱਚ ਸਿਰਫ ਭਾਰਤੀ ਜਨਤਾ ਪਾਰਟੀ ਕੋਲ 2 ਸੀਟਾਂ ਸੀਗੀਆਂ ਤੇ ਉਹ ਤਾਂ ਵੀ ਸਰਕਾਰ ਬਣਾ ਗਏ ਜੋੜ ਤੋੜ ਕਰਕੇ। ਸੋ ਇੱਥੇ ਸਭ ਕੁਛ ਉਲਟਾ ਚੱਲਦਾ ਪਿਆ। ਉਹ ਜਿਹੜਾ ਵਜੂ ਭਾਈਵਾਲਾ ਸੀਗਾ ਰਾਜਪਾਲ, ਉਹਨੇ ਭਾਈਵਾਲਾਂ ਦੇ ਨਾਲ ਭਾਈਵਾਲੀ ਨਿਭਾ ਦਿੱਤੀ ਹੈ ਜੀ। ਹਾਲਾਂਕਿ ਅੱਜ ਦਿਨ ਭਰ ਉਠਕ ਬੈਠਕ ਚੱਲਦੀ ਰਹੀ, ਉਤਲ ਪੁਤਲ ਹੁੰਦੀ ਰਹੀ, ਠਾਂ ਕਦੇ ਇੱਧਰ ਕਦੀ ਉੱਧਰ ਵਿਧਾਇਕ ਦਲਾਂ ਦੀ ਮੀਟਿੰਗ ਹੋਈ, ਵਿੱਚੋਂ ਇਹਨਾਂ ਦੇ ਕੁਛ ਵਿਧਾਇਕ ਗਾਇਬ ਹੋ ਗਏ। ਫਿਰ ਕੁਮਾਰ ਸਵਾਮੀ ਜਿਹੜਾ HD ਦੇਵਗੌੜਾ ਦਾ ਮੁੰਡਾ, ਉਹ ਕਹਿੰਦਾ ਜੀ ਕਿ ਸਾਡੇ ਵਿਧਾਇਕਾਂ ਨੂੰ ਖਰੀਦਣ ਲਈ 100 ਕਰੋੜ ਰੁਪਈਆ ਆਫਰ ਕੀਤਾ ਜਾ ਰਿਹਾ, ਪਰ ਅਸੀਂ ਨਹੀਂ ਲੈਣਾ। ਜੇ ਸਾਡੇ 4 ਤੋੜਨਗੇ ਤੇ ਅਸੀਂ ਇਹਨਾਂ ਦੇ 8 ਤੋੜਾਂਗੇ। ਤੇ ਕਿਸੇ ਨੇ ਯਾਦ ਕਰਾਇਆ ਕਿ ਤੂੰ ਉਹੀ ਸ਼ਖਸ ਆ ਜਿਹਨੇ ਕਾਂਗਰਸ ਤੇ ਜਨਤਾ ਦਲ ਸੈਕੂਲਰ ਦੀ ਸਰਕਾਰ ਤੋੜ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਆਪਣਾ ਰਲੇਵਾਂ ਕਰ ਲਿਆ ਸੀ। ਤੇ ਕਹਿੰਦਾ ਕਿ ਨਹੀਂ, ਹੁਣ ਵੇਲਾ ਆ ਗਿਆ, ਜਿਹੜੇ ਦਾਗ ਮੈਂ ਲਾਏ ਸੀਗੇ ਆਪਣੇ ਪਿਤਾ ਦੇ ਕੁੜਤੇ ਤੇ, ਉਹ ਦਾਗ ਧੋਣੇ ਆ। ਸੋ ਹੁਣ ਕਹਿੰਦਾ ਵੇਲਾ ਆ ਗਿਆ। ਸੋ ਇਹ ਸਾਰਾ ਕੁਛ ਚੱਲਦਾ ਰਿਹਾ। ਫਿਰ ਇਹਨਾਂ ਨੇ ਬੱਸ ਕੱਢ ਲਈ, ਜਿਵੇਂ ਉਹ ਰਾਜ ਸਭਾ ਦੀ ਇਲੈਕਸ਼ਨ ਸੀਗੀ ਗੁਜਰਾਤ ਦੇ ਵਿੱਚ, ਤੇ ਉੱਥੇ ਆਪਣੇ ਵਿਧਾਇਕ ਇਹਨਾਂ ਦੇ ਪਾਟਦੇ ਪਏ ਸੀ, ਜਦੋਂ ਟੁੱਟਦੇ ਪਏ ਸੀਗੇ ਤੇ ਉਹਨਾਂ ਨੂੰ ਬੱਸ 'ਚ ਬਿਠਾ ਕੇ ਇੱਧਰ ਨੂੰ ਕਰਨਾਟਕ ਨੂੰ ਲੈ ਆਏ ਸੀਗੇ। ਓਦਾਂ ਹੀ ਅੱਜ ਫੇਰ ਇਹਨਾਂ ਨੇ ਉਹ ਨੀਲੀ ਜੀ ਬੱਸ ਕੱਢ ਲਈ, ਵੈਸੇ ਮੇਰੇ ਖਿਆਲ ਦੇ ਨਾਲ ਪੱਕੀ ਰੱਖੀ ਹੈ ਇਹਨਾਂ ਨੇ, ਤਾਂ ਉਸ ਬੱਸ ਦੇ ਵਿੱਚ ਬਿਠਾ ਕੇ ਬੰਦੇ ਇਹਨਾਂ ਨੇ ਆਪਣੇ ਜਿਹੜੇ ਉਹ ਆਸੇ ਪਾਸੇ ਕੀਤੇ ਰਿਜ਼ੋਰਟ ਦੇ ਵਿੱਚ। ਇਹਨਾਂ ਦੇ ਵਿੱਚੋਂ 5-7 ਬੰਦੇ ਜਿਹੜੇ ਗਾਇਬ ਵੀ ਹੋਏ ਆ, ਉਹਨਾਂ ਬਾਰੇ ਸਸਪੈਂਸ ਬਣਿਆ ਹੋਇਆ ਕਿ ਉਹ ਆਖਰ ਕਿੱਧਰ ਗਏ ਆ। ਸੋ ਹੁਣ 15 ਦਿਨ ਦਾ ਮੇਲਾ ਹੋਰ ਰਹਿ ਗਿਆ। ਇਹਨਾਂ 15 ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੀ ਕੁਛ ਕਰੂਗੀ, ਉਹ ਤੇ ਗੱਲ ਮੇਰੇ ਖਿਆਲ ਦੇ ਨਾਲ ਭਲੀ ਨਹੀਂ ਹੋਊਗੀ। ਇਹ ਵੇਖਣਾ ਹੋਊਗਾ ਕਿ ਹੁਣ ਕੀ ਕੁਛ ਨਹੀਂ ਕਰੂਗੀ, ਸਭ ਕੁਛ ਕਰੂਗੀ ਭਾਰਤੀ ਜਨਤਾ ਪਾਰਟੀ। ਔਰ ਬੜੀ ਉਮੀਦ ਆ ਕਿ ਯੇਦੂ ਯੂਰਪਾ ਹੀ ਇੱਥੇ ਮੁੱਖ ਮੰਤਰੀ ਬਣ ਜਾਣਾ, ਕਿਉਂਕਿ ਇਹਨਾਂ ਦੇ ਨਾਲ ਇਸ ਸਮੇਂ ਰਾਜਪਾਲ ਆ। ਜਿਵੇਂ ਅਮਿਤਾਭ ਬੱਚਨ ਕਹਿੰਦਾ ਸੀਗਾ ਨਾ ਕਿ ਮੇਰੇ ਪਾਸ ਮਾਂ, ਤਾਂ ਉਹ ਬੇਸ਼ੱਕ ਕਈ ਜਣ ਕਾਂਗਰਸ ਵਾਲੇ ਸਾਡੇ ਨਾਲ ਦੇਵਗੌੜਾ, ਸਾਡੇ ਨਾਲ ਫਲਾਣਾ, ਤੇ ਉਹ ਇੱਕੋ ਸਾਏ ਕਹਿਣਗੇ ਕਿ ਸਾਡੇ ਨਾਲ ਰਾਜਪਾਲ ਆ, ਪ੍ਰਵਾਹੀ ਕਿਸੇ ਗੱਲ ਜੀ ਜੀ ਜੀ। ਅਗਲੀ ਆਪਾਂ ਮਿੰਟੋ ਜੀ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਦੇ ਸਪੀਕਰ ਦੇ ਜ਼ਮੀਨੀ ਵਿਵਾਦ ਤੋਂ ਬਾਅਦ ਹੁਣ ਮਾਮਲਾ NPA ਦਾ ਵੀ ਨਿਕਲਿਆ। ਦੇਖੋ, ਇਹ ਥੋੜੇ ਦਿਨ ਪਹਿਲਾਂ ਖਬਰ ਜਿਹੜੀ ਆ ਬੜੀ ਚਰਚਿਤ ਹੋਈ ਆ। ਵੈਸੇ ਇਹ ਖਬਰ ਓਦਾਂ ਸਾਡੇ ਸੋਸ਼ਲ ਮੀਡੀਆ ਤੇ ਟ੍ਰੈਂਡ ਨਹੀਂ ਕੀਤੀ ਜਿੱਦਾਂ ਆਮ ਤੌਰ ਤੇ ਕਰਦੀਆਂ ਨੇ ਖਬਰਾਂ, ਪਰ ਇਹ ਖਬਰ ਬੜੀ ਸੰਗੀਨ ਆ, ਬੜੀ ਗੰਭੀਰ ਆ। ਅਸਲ ਦੇ ਵਿੱਚ ਇਹ ਉਪ ਮੁੱਖ ਮੰਤਰੀ ਵੀ ਰਿਹਾ ਇਹਨਾਂ ਦਾ, ਨਿਰਮਲ ਸਿੰਘ, ਭਾਰਤੀ ਜਨਤਾ ਪਾਰਟੀ ਵਾਲਿਆਂ ਦਾ, ਹੁਣ ਸਪੀਕਰ ਹੈ ਵਿਧਾਨ ਸਭਾ ਦਾ। ਇਹਨਾਂ ਤੇ ਕੀ ਦੋਸ਼ ਲੱਗਿਆ ਥੋੜੇ ਦਿਨ ਪਹਿਲਾਂ ਮਾਰਚ ਦੇ ਮਹੀਨੇ 'ਚ, ਕਿਉਂਕਿ ਚਿੱਠੀਆਂ ਜਿਹੜੀਆਂ ਹੌਲੀ ਹੌਲੀ ਬਾਹਰ ਨਿਕਲਦੀਆਂ, ਮਾਰਚ ਦੇ ਮਹੀਨੇ ਦੇ ਵਿੱਚ ਇਹਨਾਂ ਨੇ ਨਗਰੌਟ ਏਰੀਏ ਦੇ ਵਿੱਚ, ਜਿੱਥੇ ਯੁੱਧ ਡੀਪੂ ਆ, ਜਿੱਥੇ ਸਮੱਗਰੀ ਪਈ ਹੁੰਦੀ ਆ ਫੌਜੀਆਂ ਦੀ, ਤਾਂ ਉਸ ਡੀਪੂ ਦੇ ਲਾਗੇ ਇਹਨਾਂ ਨੇ ਜਾ ਕੇ ਉੱਥੇ ਮਕਾਨ ਬਣਾਉਣਾ ਆਰੰਭ ਕਰ ਦਿੱਤਾ। 12 ਏਕੜ ਜ਼ਮੀਨ ਖਰੀਦੀ ਸੀਗੀ, ਸੋ ਰਿਹਾਇਸ਼ ਬਣਾਉਣੀ ਸ਼ੁਰੂ ਕਰ ਦਿੱਤੀ। ਤਾਂ ਫੌਜ ਨੇ ਇਤਰਾਜ਼ ਜਤਾਇਆ
फौज ने इतराज जताया कि भाई तुसीं इत्थे ये काम ना करो, ये गलत आ। सो बाद दे विच होया की आ कि चलदी चलदी एक कहानी अगे वध गई। एक ते ये गल होई कि इन्हां ने बिल्कुल उस असला डिपू दे नाल जाके रैश बनाउणी शुरू कर दित्ती जिथे कि मनाही हुंदी है। वैसे भी तुहानूं याद होना जदों पिछे जे एक CRPF कैंप ते हमला होया सीगा तां उदों भी ये गल निकल के आई सीगी कि कैंप दे नाल बिल्कुल रैश बनी हुई आ इलीगल ढंग दे नाल। तां उस चीज़ दा किते ना किते लाभ है जिहड़े वो हमलावर चुक जांदे आ। ਤਾਂ ਇੱਥੇ ਵੀ ਦੋਸ਼ ਇਹੋ ਹੀ ਲੱਗਾ ਕਿ ਇਹ ਬਿਲਕੁਲ ਉਸ ਅਸਲਾ ਡਿਪੂ ਦੇ ਲਾਗੇ ਆ ਕੇ ਰੈਸ਼ ਬਣਾ ਰਹੇ ਆ। 12 ਕਿੱਲੇ ਜ਼ਮੀਨ ਜਿਹੜੀ ਆ ਉਹ ਇਹਨਾਂ ਨੇ ਖਰੀਦੀ ਆ। ਹੁਣ ਉਸ ਜ਼ਮੀਨ ਬਾਬਤ ਵੀ ਚਿੱਠਾ ਇਹ ਨਿਕਲਦਾ ਪਿਆ ਕਿ ਇਹਨਾਂ ਨੇ 2000 ਚ ਹਿਮਕਰੀ ਇੰਫਰਾਸਟਰਕਚਰ ਡਿਵੈਲਪਮੈਂਟ ਲਿਮਟਿਡ ਨਾਂ ਦੀ ਇੱਕ ਕੰਪਨੀ ਬਣਾਈ ਸੀਗੀ। ਇਹਦੇ ਵਿੱਚ ਨਿਰਮਲ ਸਿੰਘ ਸੀਗਾ, ਇਹ ਤੇ ਹੈਗਾ ਹੀ ਹੈਗਾ, ਇਹਦੀ ਸੁਪਤਨੀ ਸੀ। ਇੱਕ ਜਿਹੜਾ ਇਸ ਸਮੇਂ ਦਾ ਮੌਜੂਦਾ ਜਿਹੜਾ ਉੱਥੇ ਉਪ ਮੁੱਖ ਮੰਤਰੀ ਹੈ ਕਵਿੰਦਰ ਗੁਪਤਾ, ਇਹ ਵੀ ਇਸੇ ਕੰਪਨੀ ਦਾ ਹੀ ਹਿੱਸਾ ਸੀਗਾ। ਇਸ ਕੰਪਨੀ ਨੇ ਮੋਟਾ ਪੈਸਾ ਲਿਆ ਬੈਂਕਾਂ ਤੋਂ ਜਿਹੜਾ ਕਿ ਕੁੱਲ ਮਿਲਾ ਕੇ 29 ਕਰੋੜ ਰੁਪਈਏ ਦਾ ਬਣਿਆ। ਹੁਣ ਖਬਰ ਇਹ ਆਉਂਦੀ ਪਈ ਆ, ਜ਼ਮੀਨ ਦਾ ਤੇ ਚਲੋ ਰੌਲਾ ਹੈਗਾ ਹੀ ਹੈਗਾ, ਇਹ ਕਹੀ ਜਾਂਦੇ ਜੀ ਕਿ ਦੇਖੋ ਸਾਡੀ ਜਿਹੜੀ ਰਾਸ਼ੀ ਲਾਗਤ ਹੈ ਉਹਦੇ ਕਰਕੇ ਮਸਲਾ ਸਾਰਾ ਵਿਗੜਦਾ ਪਿਆ। ਬਲਕਿ ਹੁਣ ਉੱਤੋਂ ਦੂਜੀ ਇਹ ਖਬਰ ਆ ਗਈ ਆ ਕਿ ਬੈਂਕ ਨੇ ਜਿਹੜਾ ਇਹਨਾਂ ਦਾ ਸਾਰਾ ਪੈਸਾ ਸੀ ਉਹ NPA ਕਰ ਦਿੱਤਾ, ਮਤਲਬ ਕਿ ਨੌਨ ਪਰਫਾਰਮਿੰਗ ਐਸੈਟ ਦੇ ਵਿੱਚ ਬਦਲ ਦਿੱਤਾ, ਯਾਨੀ ਵੱਟੇ ਖਾਤੇ ਚ ਪਾ ਦਿੱਤਾ। ਹੁਣ ਇਸ ਚੀਜ਼ ਦਾ ਵੀ ਇੱਕ ਵਿਵਾਦ ਛਿੜ ਗਿਆ। ਹਾਲਾਂਕਿ ਸਫਾਈ ਦਿੰਦੇ ਪਏ, ਕਹਿੰਦਾ ਜੀ ਕਿ ਮੇਰੀ ਪਤਨੀ ਨੇ ਪਹਿਲਾਂ ਅਸਤੀਫਾ ਦੇ ਦਿੱਤਾ ਸੀ। ਕਵਿੰਦਰ ਗੁਪਤਾ ਕਹਿੰਦਾ ਜੀ ਮੈਂ ਤੇ ਪਹਿਲਾਂ ਮੱਥਾ ਟੇਕ ਦਿੱਤਾ ਸੀ 2014 ਦੇ ਵਿੱਚ। ਇਹ ਵੀ ਕਹਿੰਦਾ ਨਿਰਮਲ ਸਿੰਘ ਜੀ ਕਿ ਇਹ ਜਿਹੜਾ ਸਾਡੇ ਤੇ ਕਰਜ਼ਾ ਰਿਨ ਕਹਿ ਦਿੰਦੇ ਜਿਹਨੂੰ ਆਪਾਂ, ਇਹ ਕਹਿੰਦਾ ਕਿ ਰਿਨ ਉਤਾਰਾਂਗੇ ਜ਼ਰੂਰ, ਵਕਤ ਆਉਣ ਦਿਓ, ਥੋੜਾ ਜਿਹਾ ਸਮਾਂ ਆਉਣ ਦਿਓ। ਹੁਣ ਪਤਾ ਨਹੀਂ ਅੱਛੇ ਦਿਨ ਤੇ ਜਾਣ ਵਾਲੇ ਆ, 2019 ਆਉਣ ਵਾਲਾ, ਪਰ ਇਹ ਕਹਿੰਦਾ ਕਿ ਕੋਈ ਨਹੀਂ ਚੰਗਾ ਸਮਾਂ ਆਉਂਦਾ ਤੇ ਕਰਜ਼ਾ ਅਸੀਂ ਦੇ ਦਿਆਂਗੇ। ਪਰ ਦੋਹਰਾ ਵਿਵਾਦ ਹੈ ਨਿਰਮਲ ਸਿੰਘ ਦੇ ਨਾਲ ਜੁੜ ਗਿਆ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਕਿ ਇੱਕ ਤੇ ਨਜਾਇਜ਼ ਉਸਾਰੀ ਦਾ, ਔਰ ਦੂਸਰਾ ਇਹ ਆ ਕਿ ਬਹੁਤ ਸਾਰਾ ਖਾਤਾ ਜਿਹੜਾ ਇਹਨਾਂ ਨੇ ਕਲੀਅਰ ਕਰਨਾ ਸੀਗਾ ਬੈਂਕ ਦਾ, ਉਹ ਖਾਤਾ ਇਹਨਾਂ ਨੇ ਡੁੱਬੇ ਖਾਤੇ 'ਚ ਪਾ ਦਿੱਤਾ। ਸੋ ਕਿਸ ਤਰੀਕੇ ਨਾਲ ਬੈਂਕ ਹੈ ਜਿਹੜੇ ਦਿਵਾਲੀਆ ਹੁੰਦੇ ਪਏ ਆ, ਇਹਦੀ ਇੱਕ ਬਣ ਗਈ ਅੱਜ ਦੇ ਅਖਬਾਰਾਂ 'ਚ। ਬਹੁਤ ਵੱਡੇ ਪੱਧਰ ਤੇ ਬੈਂਕਾਂ ਦਾ ਜਲੂਸ ਨਿਕਲਦਾ ਪਿਆ। ਪੰਜਾਬ ਨੈਸ਼ਨਲ ਬੈਂਕ ਦਾ ਇਸ ਤਿਮਾਹੀ ਦਾ, ਜਿਹੜੀ ਜਨਵਰੀ ਫਰਵਰੀ ਮਾਰਚ ਆ ਜਿਹੜੀ ਤਿਮਾਹੀ ਸਾਲ ਦੀ ਜਿਹੜੀ ਚੌਥੀ ਤਿਮਾਹੀ ਹੁੰਦੀ ਹੈ, ਚੌਥਾ ਕੁਆਟਰ ਹੁੰਦਾ, ਇਹਦਾ ਹੀ ਘਾਟਾ ਜਿਹੜਾ ਉਹ 13,500 ਕਰੋੜ ਦਾ ਹੈ। ਯਾਨੀ 3 ਮਹੀਨਿਆਂ ਦਾ ਘਾਟਾ ਜਿਹੜਾ PNB ਦਾ ਉਹ 13,000 ਕਰੋੜ ਦਾ। ਰਿਜ਼ਰਵ ਬੈਂਕ ਆਫ ਇੰਡੀਆ ਨੇ 11 ਬੈਂਕਾਂ ਤੇ ਰੋਕ ਲਾ ਦਿੱਤੀ ਹੈ ਕਿ ਤੁਸੀਂ ਨਾ ਤੇ ਕੋਈ ਨਵਾਂ ਕਰਮਚਾਰੀ ਰੱਖਣਾ, ਨਾ ਤੁਸੀਂ ਕੋਈ ਹੋਰ ਇਸ ਤਰ੍ਹਾਂ ਦੀ ਵਿਕਾਸਮਈ ਗਤੀਵਿਧੀ ਕਰਨੀ ਹੈ ਜਿਹਦੇ ਤੇ ਖਰਚਾ ਆਵੇ, ਯਾਨੀ ਤੁਹਾਡਾ ਖਰਚਾ ਪਾਣੀ ਬਣਦਾ। ਸੋ ਬੈਂਕਾਂ ਦਾ ਇਹ ਹਾਲ ਹੋ ਰਿਹਾ। ਤੇ ਦੂਸਰੇ ਪਾਸੇ ਤੁਸੀਂ ਦੇਖ ਲਓ ਕਿ ਜਿਹੜੇ ਬੇਹਾਲ ਬੈਂਕ ਆ ਉਹਨਾਂ ਦੇ ਨਾਲ ਇਹੋ ਜਿਹੇ ਨੇਤਾ ਹਾਲ ਕੀ ਕਰਦੇ ਪਏ ਜਿਨ੍ਹਾਂ ਦੀ ਕਿ ਤਾਂ ਤੱਕ ਗੱਲਬਾਤ ਆ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਨਵ ਜੰਮੀ ਬੱਚੀ ਨੂੰ ਬਾਪ ਵੇਚਣ ਤੁਰ ਪਿਆ। ਇਹ ਪੰਜਾਬ ਦੀ ਘਟਨਾ ਮੋਹਾਲੀ ਦੀ ਦੱਸਦੇ ਆ ਕਿ ਇੱਥੇ ਸਰਕਾਰੀ ਹਸਪਤਾਲ ਜਿਹੜਾ ਕਿ ਫੇਜ਼ 6 ਦੇ ਵਿੱਚ ਹੈ, ਉੱਥੇ ਐਮਰਜੈਂਸੀ ਯੂਨਿਟ ਦੇ ਵਿੱਚ ਸੋਮਵਾਰ ਤੇ ਇੱਕ ਸ਼ਖਸ ਆਇਆ ਤੇ ਉਸ ਸ਼ਖਸ ਨੇ ਆ ਕੇ ਸਿੱਧਾ ਹੀ ਕਹਿ ਦਿੱਤਾ, ਜੋ ਵੀ ਉੱਥੇ ਡਿਊਟੀ ਤੇ ਤੈਨਾਤ ਸੀਗੇ ਡਾਕਟਰ, ਕਿ ਮੈਂ ਆਪਣੀ ਨਵਜੰਮੀ ਬੱਚੀ ਨੂੰ ਵੇਚਣਾ ਚਾਹੁੰਦਾ, ਜੇ ਕੋਈ ਖਰੀਦਦਾਰ ਹੈ ਇੱਥੇ ਹਸਪਤਾਲ ਦੇ ਵਿੱਚ ਤੇ ਮੇਰੇ ਨਾਲ ਟਕਰਾ ਦਿੱਤਾ ਜਾਵੇ। ਇਹ ਸੁਣ ਕੇ ਉੱਥੇ ਫਿਰ ਡਾਕਟਰ ਜਿਹੜੇ ਸੀਗੇ ਸਾਰੇ ਹੈਰਾਨ ਰਹਿ ਗਏ ਕਿ ਇਹ ਬੰਦਾ ਕੀ ਕਰਦਾ ਪਿਆ। ਤੇ ਜਦੋਂ ਡਾਕਟਰਾਂ ਨੇ ਪੁੱਛਿਆ ਕਿ ਬੱਚਾ ਹੈ ਕਿੱਥੇ ਆ, ਤੇ ਇਸ ਬੰਦੇ ਨੇ ਜਿਹੜਾ ਹੱਥ 'ਚ ਲਿਫਾਫਾ ਫੜਿਆ ਸੀ ਪੋਲੀਥੀਨ ਦਾ ਪੀਲੇ ਜਿਹੇ ਰੰਗ ਦਾ, ਉਹਦੇ ਵਿੱਚੋਂ ਇੱਕ ਛੋਟੀ ਜਿਹੀ ਬੱਚੀ, ਨਵਜੰਮੀ ਬੱਚੀ ਹੈ ਜਿਹੜੀ, ਉਹ ਕੱਢੀ। ਤਾਂ ਫਿਰ ਡਾਕਟਰਾਂ ਨੇ ਤੱਤ-ਫੱਟ ਉਸ ਬੱਚੀ ਨੂੰ ਆਪਣੇ ਹੱਥਾਂ 'ਚ ਲਿਆ। ਹਾਲਾਂਕਿ ਬੱਚੀ ਉਸ ਸਮੇਂ ਉਲਟੀਆਂ ਕਰਦੀ ਪਈ ਸੀਗੀ, ਲਿਫਾਫੇ ਦੇ ਵਿੱਚ ਸੀਗੀ। ਤਾਂ ਜਲਦੀ ਤੋਂ ਜਲਦੀ ਇਹਨਾਂ ਨੇ ਉਹਨੂੰ ਐਮਰਜੈਂਸੀ ਦੇ ਵਿੱਚ ਲਿਜਾ ਕੇ ਇਲਾਜ ਸ਼ੁਰੂ ਕੀਤਾ। ਹਾਲਾਂਕਿ ਉਹਦੀ ਹਾਲਤ ਹੁਣ ਠੀਕ ਹੈ ਉਸ ਬੱਚੀ ਦੀ। ਤਾਂ ਇਸ ਬੰਦੇ ਦੀ ਜਦੋਂ ਪੁੱਛਗਿੱਛ ਕੀਤੀ ਗਈ, ਇਹਦਾ ਨਾਂ ਜਸਪਾਲ ਸਿੰਘ ਸਾਹਮਣੇ ਆਇਆ, ਜਿਹੜਾ ਕਿ ਮੋਹਾਲੀ ਦੇ ਇੱਕ ਲਾਗੇ ਪਿੰਡ ਦਾ ਰਹਿਣ ਵਾਲਾ ਸੀਗਾ। ਉਹ ਕਹਿੰਦਾ ਕਿ ਮੈਂ ਕਿਰਾਏ ਦੇ ਮਕਾਨ ਤੇ ਰਹਿੰਦਾ ਤੇ 2 ਪਹਿਲਾਂ ਹੀ ਮੇਰੇ ਕੋਲ ਬੇਟੇ ਸੀਗੇ, ਤੀਸਰੀ ਸੰਤਾਨ ਹੋਈ ਆ। ਘਰ ਵਾਲੀ ਜਿਹੜੀ ਆ ਮੇਰੀ ਉਹ ਬਿਮਾਰ ਪਈ ਆ, ਉਹਦੇ ਇਲਾਜ ਵਾਸਤੇ ਪੈਸੇ ਹੈ ਨਹੀਂ। ਉਹਦੀ ਘਰ ਵਾਲੀ ਨੇ ਕਹਿੰਦਾ ਕਿ ਆਖਿਆ, ਉਹ ਜੋ ਬੰਦਾ ਕਲੇਮ ਕਰਦਾ ਕਿ ਮੇਰੀ ਘਰ ਵਾਲੀ, ਯਾਨੀ ਉਹਦੀ ਘਰ ਵਾਲੀ ਨੇ ਆਖਿਆ ਉਹਦੇ ਮੁਤਾਬਕ ਕਿ ਇਹ ਬੱਚਾ ਜਿਹੜਾ ਵੇਚਿਆ। ਸੋ ਉਸ ਕਰਕੇ ਉਹਨੇ ਇਸ ਬੱਚੀ ਨੂੰ ਇੱਥੇ ਆ ਕੇ ਵੇਚਣਾ ਸ਼ੁਰੂ ਕਰ ਦਿੱਤਾ। ਸੋ ਉਹਨੂੰ ਪਤਾ ਨਹੀਂ ਉਹਦਾ ਕੀ ਬਣੂਗਾ, ਉਹਦੇ ਤੇ ਪਰਚਾ ਦਰਜ ਹੁੰਦਾ ਜਾਂ ਕੀ ਹੁੰਦਾ। ਪਰ ਪੰਜਾਬ ਦੇ ਵਿੱਚੋਂ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਣੀ ਆਪਣੇ ਆਪ ਦੇ ਵਿੱਚ ਬੜੀ ਦਿਲ ਤੋੜਨ ਵਾਲੀ ਹੈ, ਕਿਉਂਕਿ ਬਾਹਰਲੇ ਰਾਜਾਂ ਦੀਆਂ ਘਟਨਾਵਾਂ ਅਸੀਂ ਅਕਸਰ ਸਾਂਝੀਆਂ ਕਰਦੇ ਹਾਂ ਕਿ ਕਿਤੇ ਬੱਚਾ ਵੇਚਤਾ ਗਰੀਬੀ ਕੋਲੋਂ,
ਕਿਤੇ ਸ਼ਰਾਬੜ ਕੋਈ ਉਹ ਵੇਚ ਆਇਆ, ਜਾਂ ਬਹੁਤੀਆਂ ਥਾਵਾਂ ਤੇ ਜਿੱਥੇ ਬਹੁਤ ਜ਼ਿਆਦਾ ਗਰੀਬੀ ਆ ਭਾਰਤ ਦੇ ਰਾਜਾਂ ਦੇ ਵਿੱਚ, ਤਾਂ ਬੱਚੇ ਗਹਿਣੇ ਰੱਖ ਦਿੱਤੇ ਜਾਂਦੇ ਸ਼ਾਹੂਕਾਰਾਂ ਦੇ ਕੋਲ। ਇਹ ਸਾਰੀਆਂ ਚੀਜ਼ਾਂ ਅਸੀਂ ਬਾਹਰਲੇ ਰਾਜਾਂ ਦੇ ਵਿੱਚੋਂ ਤੇ ਸੁਣਦੇ ਸਾਂ, ਪੰਜਾਬ ਦੇ ਵਿੱਚੋਂ ਇਸ ਤਰ੍ਹਾਂ ਦੀ ਖਬਰ ਆ ਜਾਣੀ ਮੇਰੇ ਖਿਆਲ ਦੇ ਨਾਲ ਇਹ ਮਨੁੱਖਤਾ ਦੇ ਮੱਥੇ ਤੇ ਤਰੇਲੀਆਂ ਲਿਆਉਣ ਵਾਲੀ ਗੱਲ ਆ। ਹੁਣ ਕੀ ਮਜਬੂਰੀ ਰਹੀ ਆ, ਪਰਦੇ ਪਿੱਛੇ ਕੀ ਕਹਾਣੀ ਆ, ਇਹਦੀਆਂ ਤੇ ਤੈਆਂ ਬਾਅਦ ਦੇ ਵਿੱਚ ਖੁੱਲਣਗੀਆਂ। ਪਰ ਸਾਰਾ ਜਿਹੜਾ ਵਾਕਿਆ ਸੁਣ ਕੇ ਹੀ ਬੰਦਾ ਜਿਹੜਾ ਉਹ ਦੰਗ ਰਹਿ ਜਾਂਦਾ ਕਿ ਆਖਰ ਕਿਵੇਂ ਕੋਈ ਜਿਗਰ ਦਾ ਟੁਕੜਾ ਲਿਫਾਫੇ ਦੇ ਵਿੱਚ ਪਾ ਕੇ ਬਾਜ਼ਾਰ 'ਚ ਵੇਚਣ ਤੁਰ ਪਊਗਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਸੇਖਵਾਂ ਦੇ ਬੇਟੇ ਨੂੰ ਮਿਲੀ ਹਾਈ ਕੋਰਟ ਤੋਂ ਜ਼ਮਾਨਤ। ਦੇਖੋ, ਸੇਵਾ ਸਿੰਘ ਸੇਖਵਾਂ ਦੇ ਮੁੰਡੇ ਜਗਰੂਪ ਸਿੰਘ ਸੇਖਵਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਆ ਇਲੀਗਲ ਮਾਈਨਿੰਗ ਕੇਸ ਦੇ ਵਿੱਚ। ਇਹਦੇ ਨਾਲ ਇੱਕ ਹੋਰ ਵੀ ਸੀਗਾ ਕਾਕੀ ਸਾਹਿਬ ਦੀ ਤਾਕੀ ਲੱਗੀ ਆ ਕਿ ਨਹੀਂ ਲੱਗੀ ਇਹਦੇ ਬਾਰੇ ਕੋਈ ਖਬਰ ਨਹੀਂ ਹੈਗੀ, ਕਿਉਂਕਿ ਇਹਨਾਂ ਦੋਨਾਂ ਤੇ ਕੇਸ ਸੀਗਾ, ਇਹ ਦੋਨੇ ਨਾਮਜ਼ਦ ਕੀਤੇ ਗਏ ਸੀਗੇ। ਦੋਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਸੀਗੀਆਂ ਉਹ ਗੁਰਦਾਸਪੁਰ ਸੈਸ਼ਨ ਕੋਰਟ ਨੇ ਰੱਦ ਕਰ ਦਿੱਤੀਆਂ ਸੀਗੀਆਂ। ਤਾਂ ਫਿਰ ਇਹ ਹਾਈ ਕੋਰਟ ਪਹੁੰਚੇ, ਹਾਈ ਕੋਰਟ ਨੇ ਜ਼ਮਾਨਤਾਂ ਪ੍ਰਵਾਨ ਕਰ ਲਈਆਂ ਨੇ। ਪਰ ਇਹਦੇ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਹਵਾਈ ਯਾਤਰਾ ਕੀਤੀ ਸੀ ਤੇ ਫਿਰ ਹੇਠਾਂ ਮਾਈਨਿੰਗ ਹੁੰਦੀ ਵੇਖੀ ਸੀਗੀ, ਜ਼ਿੰਦਗੀ 'ਚ ਸ਼ਾਇਦ ਪਹਿਲੀ ਵਾਰੀ ਉਹਨਾਂ ਨੂੰ ਪਤਾ ਲੱਗਿਆ ਕਿ ਮਾਈਨਿੰਗ ਅਸਲ ਦੇ ਵਿੱਚ ਮਾਇਨੇ ਕੀ ਰੱਖਦੀ ਹੈ। ਤਾਂ ਉਸ ਤੋਂ ਬਾਅਦ ਤੁਰੰਤ ਬਾਅਦ ਇਹ ਪਰਚਾ ਦਰਜ ਕੀਤਾ ਗਿਆ ਸੀਗਾ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਉਸ ਚੀਜ਼ ਨੂੰ ਕਿੰਨੇ ਦਿਨ ਹੋ ਗਏ ਵਾਪਰਿਆ ਨੂੰ, ਕਿੰਨੇ ਦਿਨ ਨਹੀਂ ਮੈਂ ਕਹਿ ਸਕਦਾ ਕਿ ਕਿੰਨੇ ਹਫ਼ਤੇ ਹੋ ਗਏ ਆ। ਤਾਂ ਇਹਨਾਂ ਬੰਦਿਆਂ ਦੀਆਂ ਜ਼ਮਾਨਤ ਅਰਜ਼ੀਆਂ ਜਿਹੜੀਆਂ ਉਹ ਸੈਸ਼ਨ ਕੋਰਟ ਨੇ ਰੱਦ ਕਰ ਦਿੱਤੀਆਂ, ਹਾਈ ਕੋਰਟ ਨੇ ਚਲੋ ਪ੍ਰਵਾਨ ਕਰ ਲਈਆਂ, ਮਨਜ਼ੂਰ ਕਰ ਲਈਆਂ, ਉਹ ਇਹਨਾਂ ਦਾ ਰਾਈਟ ਹੈ, ਇਹਨਾਂ ਨੇ ਆਪਣਾ ਹੱਕ ਵਰਤ ਕੇ ਜ਼ਮਾਨਤਾਂ ਲੈ ਲਈਆਂ। ਪਰ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਖੜਾ ਹੁੰਦਾ ਕਿ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਜੋ ਵਿੱਚ ਵਕਫਾ ਲੰਘਿਆ, ਤਾਂ ਇਸ ਵਕਫੇ ਦੇ ਦੌਰਾਨ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ। ਹਾਲਾਂਕਿ ਇਹ ਆਪੋਜੀਸ਼ਨ ਧਿਰ ਦੇ ਨਾਲ ਤਾਲੁਕ ਰੱਖਣ ਵਾਲੇ ਲੋਕ ਆ। ਜਦੋਂ ਸੈਸ਼ਨ ਕੋਰਟ ਨੇ ਇਹਨਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀਗੀ, ਤਾਂ ਇਸ ਦਰਮਿਆਨ ਵੀ ਪੁਲਿਸ ਇਹਨਾਂ ਨੂੰ ਫੜਨ ਦਾ ਯਤਨ ਨਹੀਂ ਕਰਦੀ। ਇਹ ਆਪਣੇ ਆਪ ਦੇ ਵਿੱਚ ਇੱਕ ਭੇਤ ਆ। ਹਾਲਾਂਕਿ ਭੇਤ ਮਾਈਨਿੰਗ ਦੇ ਮਾਮਲੇ 'ਚ ਬਹੁਤ ਹਾਲੇ ਵੀ ਜਿਹੜੇ ਆ ਨਾ ਉਹ ਗੁੰਝਲਦਾਰ ਆ। ਜਿਵੇਂ ਇੱਕ ਵਾਰੀ ਉੱਥੇ ਅਕਾਲੀ ਭੂਤਰ ਲੱਗੇ ਅਸੈਂਬਲੀ 'ਚ ਤੇ ਕੈਪਟਨ ਅਮਰਿੰਦਰ ਸਿੰਘ ਨੇ ਆਖ ਦਿੱਤਾ ਸੀਗਾ ਕਿ ਮੇਰੇ ਕੋਲ ਫਾਈਲ ਆ ਕਢਾਉਣ, ਜਿਹਦੇ 'ਚ ਤੁਹਾਡੇ ਸਾਰੇ ਕੱਚੇ ਚਿੱਠੇ ਆ, ਤੇ ਅਕਾਲੀ ਸ਼ੁਰੂ ਹੋ ਗਏ ਸਨ। ਉਸ ਤੋਂ ਬਾਅਦ ਉਹ ਫਾਈਲ ਵੀ ਭੇਤ ਬਣੀ ਹੋਈ ਹੈ। ਫਿਰ ਤੁਸੀਂ ਆ ਦੇਖਿਆ ਹੀ ਆ ਕਿ ਕਿਸ ਤਰ੍ਹਾਂ ਨਵਜੋਤ ਸਿੱਧੂ ਨੇ ਨਾਂ ਵੀ ਲੈ ਕੇ ਫਲਾਣੀ ਪਾਰਟੀ ਦੇ ਵੀ ਬੰਦੇ ਸ਼ਾਮਲ ਹੈ, ਸਾਰੀਆਂ ਪਾਰਟੀਆਂ ਦੇ ਬੰਦੇ ਸ਼ਾਮਲ ਹੈ ਰੇਤ ਦੇ ਖੇਲ ਦੇ ਵਿੱਚ, ਤਾਂ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਤੇ ਹੋਰ ਜਿਹੜੇ ਬੰਦੇ ਸੀ ਇਹਨਾਂ ਦੇ ਖਾਸ ਵੱਡੇ ਬੰਦੇ ਲੀਡਰ, ਉਹ ਧਰਨੇ ਲਾਉਂਦੇ ਸੀ। ਜਦੋਂ ਇਹਨਾਂ ਤੇ ਪਰਚਾ ਦਰਜ ਹੋਇਆ ਤਾਂ ਅੱਜ ਤੱਕ ਦੇਖ ਲਓ ਕਿ ਕਿਸੇ ਵੀ ਵਰਕਰ ਨੂੰ ਹੱਥ ਨਹੀਂ ਪਾ ਸਕੀ ਪੁਲਿਸ। ਭੇਤ ਤੇ ਭੇਤ ਹੀ ਆ ਕਿ ਇੱਕ ਪਾਸੇ ਮਾਮਲੇ ਦਰਜ ਕਰ ਲਏ ਜਾਂਦੇ ਆ, ਦੂਸਰੇ ਪਾਸੇ ਖੁੱਲ੍ਹ ਦੇ ਦਿੱਤੀ ਜਾਂਦੀ ਹੈ। ਤਾਂ ਇਹ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਅਕਸਰ ਚੱਲਦਾ ਕੀ ਪਿਆ ਸਾਡੇ ਪੰਜਾਬ ਦੇ ਵਿੱਚ। ਔਰ ਦੂਜੇ ਪਾਸੇ ਹਾਲ ਇਹ ਆ ਕਿ ਇੱਥੇ ਜਿਹੜੇ ਸੂਰੀ ਵਰਗੇ ਆ, ਜਿਹੜੇ ਕਿ ਬਹੁਤ ਜ਼ਿਆਦਾ ਬਕਵਾਸ ਕਰਦੇ ਆ, ਉਹਨਾਂ ਬਾਰੇ ਵੀ ਖਬਰਾਂ ਆਉਂਦੀਆਂ ਪਈਆਂ ਕਿ ਉਹ ਬੰਦੇ ਕਾਗਜ਼ਾਂ ਦੇ ਵਿੱਚ ਭਗੌੜੇ ਆ, SC ਕਮਿਸ਼ਨ ਦੇ ਕਹਿਣ ਦੇ ਬਾਵਜੂਦ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਔਰ ਜਿਹੜੇ ਬੰਦੇ ਕਾਗਜ਼ਾਂ 'ਚ ਭਗੌੜੇ ਲਿਖੇ ਜਾ ਰਹੇ ਉਹਨਾਂ ਨੂੰ 13 ਗਨਮੈਨ ਦਿੱਤੇ ਹੋਏ ਆ। 13 ਗਨਮੈਨਾਂ ਦੇ ਵਿੱਚ ਰਹਿੰਦਾ ਬੰਦਾ ਕਿਵੇਂ ਭਗੌੜਾ ਹੋ ਸਕਦਾ ਜਿਹੜਾ ਕਿ ਸਰਕਾਰੀ ਗੱਡੀ ਵਰਤਦਾ। ਸੋ ਇਹ ਪੁਲਿਸ ਦਾ ਨਿਰਾਲਾ ਹੀ ਕੰਮ ਕਾਰ ਚੱਲਦਾ ਪਿਆ। ਪੁਲਿਸ ਦਾ ਨਾ ਕਹੀਏ, ਵੈਸੇ ਇੱਥੋਂ ਦੀ ਗਵਰਨਮੈਂਟ ਦਾ ਕੰਮ ਨਿਰਾਲਾ ਚੱਲਦਾ ਪਿਆ ਕਿ ਜਿਹੜੇ ਬੰਦੇ ਇਹਨਾਂ ਦੀ ਆਪੋਜੀਸ਼ਨ ਧਿਰ ਦੇ ਨਾਲ ਤਾਲੁਕ ਰੱਖਦੇ ਆ ਉਹਨਾਂ ਬੰਦਿਆਂ ਨਾਲ ਵੀ ਇਹ ਸਖਤਾਈ ਨਹੀਂ ਵਰਤਦੇ। ਕਿਉਂ ਨਹੀਂ ਵਰਤਦੇ, ਇਹਦਾ ਜਵਾਬ ਇਹੋ ਹੀ ਦੇ ਸਕਦੇ ਆ। ਜੀ 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 ਜੀ। ਅਗਲੀ ਜਿਹੜੀ ਆਪਾਂ ਜਿਹੜੀ ਗੱਲ ਕਰਦੇ ਹਾਂ ਮਿੰਟੂ ਜੀ, ਵੀ ਜਿਹੜਾ ਨਸ਼ਾ ਛਡਾਊ ਕੇਂਦਰਾਂ ਨੂੰ ਮਿਲੂਗਾ ਹਸਪਤਾਲ ਦਾ ਦਰਜਾ। ਦੇਖੋ, ਪੰਜਾਬ ਸਰਕਾਰ ਨੇ ਨਸ਼ੇ ਛਡਾਉਣ ਲਈ ਕਾਫੀ ਯਤਨ ਕੀਤੇ ਆ, ਖਾਸ ਤੌਰ ਤੇ ਜਿਹੜੀ ਪਿਛਲੀ ਸਰਕਾਰ ਸੀਗੀ। ਦੇਖੋ, ਨਸ਼ੇ ਵਧੇ ਆ ਘਟੇ ਆ ਉਹ ਇੱਕ ਵੱਖਰਾ ਵਿਸ਼ਾ। ਇਹਨਾਂ ਨੇ ਯਤਨ ਬਥੇਰੇ ਕੀਤੇ ਸੀ ਅਕਾਲੀਆਂ ਨੇ, ਔਰ ਜਿਹੜੇ ਇਹ ਰੀਹੈਬਲੀਟੇਸ਼ਨ ਸੈਂਟਰ ਬਣੇ ਸੀਗੇ ਇਹ ਕਾਫੀ ਵੱਡਾ ਸਰਮਾਇਆ ਖਰਚ ਕਰਕੇ ਬਣੇ ਸੀਗੇ, ਸਥਾਪਿਤ ਕੀਤੇ ਗਏ। ਪਰ ਇਹਨਾਂ ਰੀਹੈਬਲੀਟੇਸ਼ਨ ਸੈਂਟਰਾਂ ਦੇ ਵਿੱਚ ਨਸ਼ੇੜੀ ਨਹੀਂ ਆਏ।
ਔਰ ਬਹੁਤ ਵੱਡੇ ਪੱਧਰ ਤੇ ਸਮਾਗਮ ਵੀ ਕੀਤੇ ਗਏ, ਲੋਕਾਂ ਨੂੰ ਅਪੀਲਾਂ ਵੀ ਕੀਤੀਆਂ ਗਈਆਂ, ਪਰ ਜਿੰਨੇ 23 ਰੀਹੈਬਿਲਿਟੇਸ਼ਨ ਸੈਂਟਰ ਸੀਗੇ ਉਹ ਖਾਲੀ ਦੇ ਖਾਲੀ ਰਹੇ। ਹੁਣ ਨਸ਼ੈੜੀ ਉੱਥੇ ਕਿਉਂ ਨਹੀਂ ਸੀ ਜਾ ਰਹੇ, ਇਹ ਆਪਣੇ ਆਪ ਦੇ ਵਿੱਚ ਇੱਕ ਸਸਪੈਂਸ ਹੈ, ਇੱਕ ਸਵਾਲ ਆ। ਹਾਲਾਂਕਿ ਕੁਝ ਲੋਕ ਇਹ ਕਹਿੰਦੇ ਸਨ ਕਿ ਦੇਖੋ ਇਮਾਰਤਾਂ ਬਹੁਤ ਸੋਹਣੀਆਂ ਬਣਾ ਲਈਆਂ, ਲਿਸ਼ਕੀਆਂ ਬਣਾ ਲਈਆਂ, ਪਰ ਲਿਸ਼ਕੀਆਂ ਪੁਸ਼ਕੀਆਂ ਇਮਾਰਤਾਂ ਦੇ ਅੰਦਰ ਜੋ ਇਨਫਰਾਸਟਰਕਚਰ ਚਾਹੀਦਾ, ਜੋ ਢਾਂਚਾ ਚਾਹੀਦਾ, ਉਹ ਵੀ ਕੁਝ ਹੱਦ ਤੱਕ ਹੈ, ਪਰ ਜੋ ਇੱਕ ਨਸ਼ੈੜੀ ਨੂੰ ਇਲਾਜ ਚਾਹੀਦਾ ਪ੍ਰੋਪਰ, ਤਾਂ ਉਸ ਇਲਾਜ ਦਾ ਪੂਰਨ ਤੌਰ ਤੇ ਕੋਈ ਪ੍ਰਬੰਧ ਨਹੀਂ ਹੈ। ਇਹ ਕਰਦੇ ਕੀ ਆ ਕਿ ਸਰਕਾਰੀ ਹਸਪਤਾਲ ਚ ਮਰੀਜ਼ ਨੂੰ ਲੈ ਜਾਂਦੇ ਆ, ਮਹੀਨਾ ਉੱਥੇ ਰੱਖਦੇ ਆ, ਉਸ ਤੋਂ ਬਾਅਦ ਰੀਹੈਬਿਲਿਟੇਸ਼ਨ ਸੈਂਟਰ ਦੇ ਨਾਂ ਤੇ ਇੱਥੇ ਭੇਜ ਦਿੰਦੇ ਆ। ਉਹ 4 ਦਿਨ ਰੋਟੀਆਂ ਖਾ ਕੇ ਤੁਰਦਾ ਬਣਦਾ, ਨਾ ਕੋਈ ਚੱਜ ਨਾਲ ਕਾਉਂਸਲਿੰਗ ਹੁੰਦੀ ਆ, ਨਾ ਪ੍ਰੋਪਰ ਉਹਨਾਂ ਨੂੰ ਕਿਸੇ ਐਕਟੀਵਿਟੀ ਦੇ ਵਿੱਚ ਪਾਇਆ ਜਾਂਦਾ ਹੈ। ਸੋ ਇਹ ਦੋਸ਼ ਲੱਗਦੇ ਸਨ ਕਿ ਬਹੁਤ ਵੱਡਾ ਪੈਸਾ ਖਰਚ ਕਰਕੇ ਵੀ ਕੋਈ ਠੋਸ ਨੀਤੀ ਹੈ ਨਹੀਂ ਸਰਕਾਰ ਦੇ ਕੋਲ। ਤਾਂ ਹੁਣ ਇਹ ਸਰਕਾਰ ਨੇ ਇਹ ਲੱਗਦਾ ਕਿ ਕਾਇਆ ਕਲਪ ਕਰਨ ਦਾ ਫੈਸਲਾ ਕਰ ਲਿਆ। ਰੀਹੈਬਿਲਿਟੇਸ਼ਨ ਸੈਂਟਰ ਹੈ ਜਿਹੜੇ ਇਹਨਾਂ ਨੇ ਹਸਪਤਾਲਾਂ ਵਿੱਚ ਤਬਦੀਲ ਕਰਨ ਦਾ ਮਨ ਬਣਾ ਲਿਆ। ਇੱਕ ਨਿਊਜ਼ ਪੋਰਟਲ ਦੇ ਨਾਲ ਇੰਟਰਵਿਊ ਦੇ ਦੌਰਾਨ ਇਹਨਾਂ ਨੇ ਖੁਲਾਸਾ ਕੀਤਾ, ਕਾਂਗਰਸੀਆਂ ਨੇ, ਜਿਹੜੇ ਤੇ ਗੌਰਮੈਂਟ ਦਾ ਹਿੱਸਾ, ਕਿ ਅਸੀਂ ਜਲਦੀ ਇਹ ਜਿਹੜੇ 23 ਰੀਹੈਬਿਲਿਟੇਸ਼ਨ ਸੈਂਟਰ ਆ ਇਹਨਾਂ ਨੂੰ ਹਸਪਤਾਲਾਂ ਦਾ ਦਰਜਾ ਦੇਵਾਂਗੇ। ਤਾਂ ਮੇਰੇ ਖਿਆਲ ਦੇ ਨਾਲ ਇੱਕ ਚੰਗੀ ਪਹਿਲ ਕਦਮੀ ਹੋ ਸਕਦੀ ਹੈ। ਪਰ ਰੌਲਾ ਇਹ ਆ ਕਿ ਕੱਲਾ ਬੋਰਡ ਬਦਲਿਆ ਤੇ ਭਾਗ ਨਹੀਂ ਬਦਲ ਜਾਣਾ ਇਹਨਾਂ ਦਾ। ਜੇ ਤੁਸੀਂ ਹੁਣ ਰੀਹੈਬਿਲਿਟੇਸ਼ਨ ਸੈਂਟਰ ਦਾ ਪੱਟਾ ਲਾ ਕੇ ਤੇ ਉੱਥੇ ਹਸਪਤਾਲ ਦਾ ਲਾ ਦਿਓ, ਗੱਲ ਤੇ ਤਾਂ ਹੀ ਬਣਨੀ ਆ ਕਿ ਹਸਪਤਾਲ ਵਾਲੀਆਂ ਸਹੂਲਤਾਂ ਵੀ ਦਿੱਤੀਆਂ ਜਾਣ। ਜੇ ਇਹਨਾਂ ਨਸ਼ੈੜੀਆਂ ਦਾ ਨਸ਼ਾ ਛਡਾਉਣਾ ਹੈ ਤਾਂ ਫਿਰ ਤੁਹਾਨੂੰ ਬਹੁਤ ਵੱਡੇ ਪੱਧਰ ਤੇ ਕੰਮ ਕਰਨ ਦੀ ਲੋੜ ਆ। ਹਾਲਾਂਕਿ ਅੱਜ ਇਹਨਾਂ ਨੇ ਸੰਕੇਤ ਦਿੱਤੇ ਆ ਕਿ ਅਸੀਂ ਨਵਾਂ ਪ੍ਰੋਗਰਾਮ ਲਿਆ ਰਹੇ ਹਾਂ, ਕਿਉਂਕਿ ਉਹ ਕਹਿੰਦੇ ਆ ਕਿ ਰੀਹੈਬਿਲਿਟੇਸ਼ਨ ਸੈਂਟਰ ਦੇ ਵਿੱਚ ਪੰਜਾਬੀ ਆਉਣ ਤੋਂ ਥੋੜੀ ਜਿਹੀ ਕੰਨੀ ਕਤਰਾਉਂਦੇ ਆ, ਕਿਉਂਕਿ ਡਰ ਹੁੰਦਾ ਬਦਨਾਮੀਆਂ ਦਾ, ਰਸਵਾਈਆਂ ਦਾ। ਤਾਂ ਅਸੀਂ ਘਰਾਂ 'ਚ ਜਾ ਕੇ ਨਸ਼ੈੜੀਆਂ ਨੂੰ ਨਸ਼ਾ ਛਡਾਇਆ ਕਰਾਂਗੇ। ਪਰ ਇੱਥੇ ਵੀ ਇੱਕ ਸਵਾਲ ਆ ਕਿ ਜਿਹੜੇ ਤੁਸੀਂ ਉਹ ਡੈਪੋ ਬਣਾਏ ਸੀਗੇ, ਉਹ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਕਿਹਾ ਸੀਗਾ ਕਿ 40 ਲੱਖ ਬਣਾਤੇ ਜੀ, ਫਲਾਣੇ ਲੱਖ ਬਣਾਤੇ, ਧਮਕਾਣੇ ਲੱਖ ਬਣਾਤੇ, ਕਿ ਉਹਨਾਂ ਨੇ ਹੁਣ ਤੱਕ ਲੱਖ ਹੀ ਕੀਤਾ, ਕੁਛ ਕੱਟ ਕੀਤਾ ਵੀ ਹੈ ਨਾਲ। ਇਹ ਵੀ ਇੱਕ ਬਹੁਤ ਵੱਡਾ ਸਵਾਲ ਆ, ਕਿਉਂਕਿ ਤੁਸੀਂ ਕਹਿੰਦੇ ਸੀਗੇ ਕਿ ਜਿਹੜੇ ਉਹ ਡੈਪੋ ਵਰਕਰ ਆ ਉਹ ਘਰਾਂ 'ਚ ਜਾਣਗੇ, ਨਸ਼ੈੜੀਆਂ ਦੀ ਨਿਸ਼ਾਨਦੇਹੀ ਕਰਨਗੇ, ਫਿਰ ਉਹਨਾਂ ਨੂੰ ਪ੍ਰੇਰਣਗੇ, ਫਿਰ ਉਹਨਾਂ ਦਾ ਇਲਾਜ ਕਰਵਾਉਣਗੇ, ਫਿਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਗੇ। ਹਿਸਾਬ ਲਾ ਲਓ ਕਿ ਤੁਸੀਂ ਕਿੰਨੇ ਹਫ਼ਤੇ ਗਾਂ ਆ ਗਏ ਹੋ, ਕਿੰਨਾ ਪੈਂਡਾ ਤੈਅ ਕਰ ਲਿਆ ਤੁਸੀਂ ਉਸ ਯੋਜਨਾ ਤੋਂ ਬਾਅਦ। ਤਾਂ ਉਹਦੇ ਵਿੱਚ ਕੀ ਸਿੱਟਾ ਨਿਕਲਿਆ? ਹੁਣ ਇਹ ਕਹਿੰਦੇ ਆ ਕਿ ਨਸ਼ੈੜੀ ਦਾ ਇਲਾਜ ਹੈ ਜਿਹੜਾ ਘਰੇ ਮੁਹੱਈਆ ਕਰਵਾਇਆ ਜਾਊਗਾ। ਤਾਂ ਨਸ਼ੈੜੀ ਨੂੰ ਤੁਸੀਂ ਨਿਸ਼ਾਨਦੇਹ ਕਿਵੇਂ ਕਰੋਗੇ, ਉਹਨੂੰ ਪਛਾਣੋਗੇ ਕਿਵੇਂ? ਜਿਹੜਾ ਨਸ਼ੈੜੀ ਤੁਸੀਂ ਕਹਿੰਦੇ ਹੋ ਕਿ ਸ਼ਰਮ ਦਾ ਮਾਰਾ ਇਹਨਾਂ ਸੈਂਟਰਾਂ ਤੱਕ ਨਹੀਂ ਆਉਂਦਾ, ਉਹ ਤੁਹਾਡੇ ਕੋਲ ਇਹ ਕਿੱਦਾਂ ਮੰਨ ਜੂਗਾ ਕਿ ਮੈਂ ਕਰਦਾ? ਇਹ ਆਪਣੇ ਆਪ ਦੇ ਵਿੱਚ ਕਈ ਸਵਾਲ ਆ ਇਹਨਾਂ ਦੀ ਸਕੀਮ ਦੇ ਮੋਹਰੇ ਕਿ ਕਿਸ ਤਰ੍ਹਾਂ ਸੈੱਟ ਕੀਤਾ ਜਾਊਗਾ ਸਾਰਾ ਕੁਝ। ਡਾਕਟਰਾਂ ਦੀ ਜਿਹੜੀ ਕਿੱਲਤ ਆ ਉਹਨੂੰ ਕਿਵੇਂ ਦੂਰ ਕੀਤਾ ਜਾਊਗਾ? ਇਹ ਦਵਾਈ ਕੀ ਲੈ ਕੇ ਆਉਣਗੇ? ਸਭ ਤੋਂ ਵੱਡਾ ਸਵਾਲ ਪੰਜਾਬ ਤੇ ਨਸ਼ੈੜੀਆਂ ਸਾਹਮਣੇ ਹਮੇਸ਼ਾ ਇਹੋ ਰਹਿੰਦਾ ਕਿ ਜੇ ਅਸੀਂ ਨਸ਼ਾ ਛੱਡੀਏ ਸਾਨੂੰ ਦਵਾ ਕੀ ਦਿਓਗੇ? ਤੇ ਦਵਾ ਦੇ ਨਾਮ ਤੇ ਇਹਨਾਂ ਦੇ ਕੋਲ ਕੱਖ ਨਹੀਂ। ਅੱਗੇ ਉਹ ਜੀਭ ਥੱਲੇ ਰੱਖਣ ਵਾਲੀ ਗੋਲੀ ਜੀ ਦਿੰਦੇ ਸੀਗੇ, ਬਾਅਦ ਦੇ ਵਿੱਚ ਉਹ ਵੀ ਇਹਨਾਂ ਨੇ ਬੰਦ ਕਰ ਦਿੱਤੀ ਹੈ। ਖਾਸ ਸਥਾਨਾਂ ਤੇ ਖਾਸ ਲੋਕਾਂ ਨੂੰ ਮਿਲ ਜਾਂਦੀ ਹੈ, ਬਹੁਤੇ ਲੋਕਾਂ ਨੂੰ ਨਹੀਂ ਮਿਲਦੀ। ਸੋ ਉਹ ਜੀਭ ਵਾਲੀ ਗੋਲੀ ਦਾ ਵੀ ਰੌਲਾ ਕਿ ਜਿਹੜਾ ਜੀਭ ਥੱਲੇ ਰੱਖਣੀ ਇੱਕ ਵਾਰੀ ਸ਼ੁਰੂ ਕਰ ਦਿੰਦਾ, ਮੁੜ ਕੇ ਉਹ ਜੀਭ ਤੋਂ ਕੱਢ ਕੇ ਤੇ ਸਾਰਾ ਸੁੰਨ ਕਰ ਬੈਂਦਾ ਆਪਣਾ ਸਾਰਾ ਸਰੀਰ, ਕਿਉਂਕਿ ਉਹਦਾ ਲੱਗ ਜਾਂਦਾ ਸਰੀਰ। ਜੀਭ ਵਾਲੀ ਗੋਲੀ ਹੈ ਜਿਹੜੀ ਉਹ ਪੱਕੇ ਤੌਰ ਤੇ ਉਹਦੀ ਜੀਭ ਨਾਲ ਜੁੜ ਜਾਂਦੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਵਾਲ ਦੇ ਰੂਪ ਦੇ ਵਿੱਚ ਇਹਨਾਂ ਦੇ ਸਾਹਮਣੇ ਹੈਗੀਆਂ ਕਿ ਇਹਨਾਂ ਚੀਜ਼ਾਂ ਨੂੰ ਠੀਕ ਕਰਨ ਵਾਸਤੇ ਤੁਹਾਡੇ ਕੋਲ ਰੋਡ ਮੈਪ ਕੀ ਆ? ਤੁਸੀਂ ਨਸ਼ੈੜੀਆਂ ਦੀ ਨਿਸ਼ਾਨਦੇਹੀ ਕਿਵੇਂ ਕਰੋਗੇ? ਇਲਾਜ ਕੀ ਕਰੋਗੇ? ਔਰ ਇਲਾਜ ਦੇ ਨਾਂ ਤੇ ਕਿਹੋ ਜਿਹੀਆਂ ਦਵਾਈਆਂ, ਕਿਹੋ ਜਿਹਾ ਦੱਪਾ ਦਿਓਗੇ ਤੁਸੀਂ? ਕਿਹੋ ਜਿਹਾ ਪ੍ਰਬੰਧ ਹੈ ਜਿਹੜਾ ਤੁਹਾਡਾ ਰੀਹੈਬਿਲਿਟੇਸ਼ਨ ਸੈਂਟਰ ਦੇ ਰੂਪ ਵਿੱਚ ਜਿਹੜੇ ਹਸਪਤਾਲ ਬਣਨਗੇ ਉਹਨਾਂ ਦੇ ਵਿੱਚ ਕਿਹੋ ਜਿਹਾ ਪ੍ਰਬੰਧ ਹੋਊਗਾ ਤੁਹਾਡਾ? ਫਿਰ ਵੀ ਸਵਾਲ ਆਪਣੀ ਥਾਂ ਤੇ, ਉਮੀਦ ਆਪਣੀ ਥਾਂ ਤੇ। ਉਮੀਦ ਇਹੋ ਹੀ ਹੈ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਨਾ ਕੁਛ ਹੈ ਜਿਹੜਾ ਪੋਜ਼ਿਟਿਵ ਹੋ ਜਾਵੇ। ਉਮੀਦ ਆ, ਯਕੀਨ ਨਹੀਂ ਹੈ। ਜੀ ਜਾਂਦੇ ਮਿੰਟੂ ਜੀ ਗੱਲ ਕਰਦੇ ਪੰਜਾਬ ਦੀਆਂ ਜੇਲ੍ਹਾਂ 'ਚੋਂ ਹੈਰਾਨ ਕਰਨ ਵਾਲੀਆਂ ਖਬਰਾਂ ਦਾ ਆਉਣਾ ਜਾਰੀ। ਦੇਖੋ, ਸਭ ਤੋਂ ਪਹਿਲੀ ਖਬਰ ਤੇ ਹੈਗੀ ਆ ਫਿਰੋਜ਼ਪੁਰ ਤੋਂ ਹੈਰਾਨ ਕਰਨ ਵਾਲੀ। ਫਿਰੋਜ਼ਪੁਰ ਜੇਲ੍ਹ ਦੇ ਵਿੱਚ 36 ਚੱਕੀਆਂ ਵੱਜਦੀਆਂ। ਚੱਕੀਆਂ ਕਹਿੰਦੇ ਆ ਸੈੱਲਾਂ ਨੂੰ, ਜਿਹੜੇ ਛੋਟੇ ਸੈੱਲ ਹੁੰਦੇ ਆ ਜੇਲ੍ਹਾਂ ਦੇ ਵਿੱਚ। ਜੇਲ੍ਹਾਂ ਦੇ ਵਿੱਚ ਵੀ ਅੰਦਰ ਜੇਲ੍ਹਾਂ ਬਣੀਆਂ ਹੁੰਦੀਆਂ ਜੀ, ਤਾਂ ਉਹ ਜਿਹੜੀਆਂ ਚੱਕੀਆਂ ਹੁੰਦੀਆਂ, ਛੋਟੇ ਕਮਰੇ ਹੁੰਦੇ ਆ, ਕੈਦੀ ਨੂੰ ਅੱਡ ਰੱਖਿਆ ਜਾਂਦਾ। ਤੇ ਦੱਸਦੇ ਇਹ ਆ ਕਿ ਇੱਕ ਹੈਡ ਵਾਰਡਨ
ਜਿਹਨੂੰ ਹੌਲਦਾਰ ਕਹਿ ਸਕਦੇ ਆਪਾਂ ਪੰਜਾਬੀ 'ਚ, ਹੈਡ ਵਾਰਡਨ, ਤੇ ਉਹਦੇ ਨਾਲ ਇੱਕ ਉੱਥੇ ਜਿਹੜਾ ਚੱਕੀਆਂ 'ਚ ਤੈਨਾਤ ਸੀ ਕੈਦੀ, ਇਹ ਦੋਵਾਂ ਨੇ ਇੱਕ ਕੈਦੀ ਦੇ ਨਾਲ ਉੱਥੇ ਪੁੱਠਾ ਕਾਰਾ ਕੀਤਾ, ਬਦਫੈਲੀ ਕੀਤੀ ਆ। ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਪਰ ਦੱਸਦੇ ਆ ਕਿ CCTV ਫੁਟੇਜ ਦੇ ਵਿੱਚ ਸਭ ਕੁਝ ਸਾਫ਼ ਹੋ ਗਿਆ ਕਿ ਉੱਥੇ ਗਲਤ ਕੰਮ ਹੋ ਰਿਹਾ ਸੀਗਾ ਚੱਕੀਆਂ 'ਚ। ਹੁਣ ਕੀ ਕੀਤਾ ਜਾ ਰਿਹਾ ਸੀ, ਜ਼ਬਰਦਸਤੀ ਸੀ, ਸਹਿਮਤੀ ਸੀ, ਜਾਂ ਕੋਈ ਹੌਲਦਾਰ ਦੇ ਵਿੱਚ ਕੋਈ ਵਲਫੇਰ ਸੀਗਾ, ਉਹ ਤੇ ਸਮਝ ਤੋਂ ਪਰੇ ਦੀ ਗੱਲ ਹੈ, ਪਰ ਹੌਲਦਾਰ ਭੱਜ ਗਿਆ। ਇਹ ਮੇਰੇ ਖਿਆਲ ਦੇ ਨਾਲ ਪਹਿਲੀ ਘਟਨਾ ਐਸੀ ਹੋਣੀ ਆ ਜੇਲ੍ਹਾਂ ਦੇ ਇਤਿਹਾਸ ਦੀ ਜਿਹੜੀ ਦੱਸਦੇ ਆ ਕਿ CCTV ਕੈਮਰੇ 'ਚ ਲਾਈਵ ਹੋ ਗਈ ਆ। ਹਾਲਾਂਕਿ ਹੌਲਦਾਰ ਭੱਜ ਗਿਆ, ਉਹਨੂੰ ਲੱਭਣ ਦੀ ਥਾਂ ਤੇ ਹਾਲੇ ਤਾਂ ਇਹ ਕੱਜਣ ਦੀ ਕੋਸ਼ਿਸ਼ ਕਰਦੇ ਪਏ ਕਿ ਕਿਤੇ ਚੱਡੇ ਵਾਂਗੂ, ਲੰਗਾਹ ਵਾਂਗੂ ਜਾਂ ਘਵਾਏ ਵਾਂਗੂ ਸਾਡੇ ਹੌਲਦਾਰ ਦੀ ਫਿਲਮ ਨਾ ਬਾਹਰ ਆ ਜਾਵੇ। ਤਾਂ ਹੌਲਦਾਰ ਕਿੱਥੇ ਆ? ਹਾਲੇ ਤੱਕ ਉਹਦੇ ਬਾਰੇ ਕੋਈ ਸਮਾਚਾਰ ਨਹੀਂ। ਕੈਦੀ ਨੇ ਕਿੱਥੇ ਭੱਜਣਾ ਸੀ? ਕੈਦੀ ਜਿਹੜਾ ਇਹਦਾ ਸਾਥੀ ਸੀ ਉਹਨੂੰ ਤੇ ਉਹਨਾਂ ਨੇ ਚੁੱਕ ਲਿਆ, ਪਰ ਉਹ ਹੌਲਦਾਰ ਹਾਲੇ ਗਾਇਬ ਆ। ਫਿਰ ਬਾਅਦ 'ਚ ਪਤਾ ਲੱਗੂ ਕਿ ਅਸਲ 'ਚ ਕਹਾਣੀ ਕੀ ਆ। ਪਰ ਇਹ ਜ਼ਰੂਰ ਦੱਸਦੇ ਕਿ ਸਾਰੀ ਘਟਨਾ ਜਿਹੜੀ ਹੈ ਉਹ CCTV ਕੈਮਰੇ 'ਚ ਇੱਥੇ ਕੈਦ ਹੋਈ ਆ। ਦੂਜੀ ਵੱਡੀ ਖਬਰ ਇਹ ਆ ਕਿ ਲੁਧਿਆਣੇ ਜੇਲ੍ਹ ਦੇ ਵਿੱਚੋਂ ਜਿਹੜੇ 2 ਭਰਾ ਭੱਜੇ ਸੀਗੇ, ਹੈ ਤੇ ਉਹ ਛੋਟੇ ਮੋਟੇ ਅਪਰਾਧੀ ਸੀ, ਪਰ ਜਿਸ ਤਰੀਕੇ ਨਾਲ ਉਹਨਾਂ ਨੇ ਇੱਥੇ ਵਾਕਾ ਕੀਤਾ, ਇਹ ਹਾਲੇ ਵੀ ਹੈਰਾਨ ਆ ਕਿ ਕਿਵੇਂ ਹੋ ਸਕਦਾ ਕਿ 2 ਬੰਦੇ ਆ ਜਿਹੜੇ ਉਹ ਰਾਤ ਨੂੰ ਜੇਲ੍ਹ ਦੇ ਵਿੱਚੋਂ ਨਿਕਲ ਗਏ ਹੋਣ। ਵੈਸੇ ਦੱਸਦੇ ਆ ਕਿ CCTV ਕੈਮਰੇ ਖੰਗਾਲੇ ਗਏ ਆ। ਆਮ ਤੌਰ ਤੇ ਕੀ ਆ ਕਿ ਜੇਲ੍ਹਾਂ ਦੀ ਬੰਦੀ ਇਹਨਾਂ ਦਿਨਾਂ ਦੇ ਵਿੱਚ ਹੱਦ 7 ਵਜੇ ਤੱਕ ਕਰ ਦਿੱਤੀ ਜਾਂਦੀ ਹੈ, ਤੇ ਉਹ CCTV ਕੈਮਰੇ ਦੇ ਵਿੱਚ ਜਿਹੜੀ ਫੁਟੇਜ ਆਈ ਆ ਇਹ ਦੱਸਦੇ ਆ ਕਿ 7:20 ਤੇ ਔਰ 8 ਵਜੇ ਫਿਰ ਉੱਥੇ ਘੁੰਮਦੇ ਦੇਖੇ ਗਏ ਹਾਤੇ ਦੇ ਵਿੱਚ। ਇਹਦਾ ਮਤਲਬ ਹੈ ਕਿ ਇਹਨਾਂ ਨੇ ਬੰਦੀ ਨਹੀਂ ਕਰਵਾਈ। ਤਾਂ ਇਹਦਾ ਮਤਲਬ ਇਹ ਸੀਗਾ ਕਿ ਇਹਨਾਂ ਨੇ ਗਿਣਤੀ ਕਰਕੇ ਬੰਦੇ ਵਾੜੇ ਨਹੀਂ, ਜਾਂ ਗਿਣਤੀ ਚੱਜ ਨਾਲ ਕੀਤੀ ਨਹੀਂ, ਗਿਣਤੀ ਦਾ ਭੁਲੇਖਾ ਪੈ ਗਿਆ, ਉਹ ਬੰਦੇ ਬਾਹਰ ਰਹਿ ਗਏ। ਔਰ ਫਿਰ ਉਹਨਾਂ ਨੇ ਕਿਸੇ ਤਰੀਕੇ ਨਾਲ ਕੰਧ ਟੱਪੀ ਹੈ। ਕਿਸ ਤਰੀਕੇ ਨਾਲ ਕੰਧ ਟੱਪੀ ਹੈ ਇਹ ਹੁਣ ਇਹ ਜਾਣਨ ਜਾਂਚ ਪੜਤਾਲ ਕਰਨ ਵਾਲੇ, ਜਾਂ ਉਹ ਜਾਣਨ ਜਿਨ੍ਹਾਂ ਨੇ ਕੰਧ ਟੱਪੀ ਹੈ। ਪਰ ਇਸ ਮਾਮਲੇ ਦੇ ਵਿੱਚ ਇੱਕ ਹੈਰਾਨਕੁੰਨ ਖਬਰ ਇਹ ਆਉਂਦੀ ਪਈ ਆ ਕਿ ਜਿਸ ਰਾਤ ਇਹ ਫਰਾਰੀ ਹੁੰਦੀ ਆ ਸੈਂਟਰਲ ਜੇਲ੍ਹ ਲੁਧਿਆਣਾ ਦੇ ਵਿੱਚ, ਜਿਹੜੀ ਕਿ ਬਹੁਤ ਵੱਡੀ ਜੇਲ੍ਹ ਆ, ਤਾਂ ਜਿੱਥੋਂ ਇਹ ਭੱਜੇ ਆ ਉੱਥੇ 3148 ਕੈਦੀ ਸਨ। ਇਹਨਾਂ 'ਚ 2 ਤੇ ਘਟਾ ਲਓ, 2 ਤੇ ਉੱਡ ਗਏ। 3146 ਕੈਦੀਆਂ ਤੇ ਮਹਿਜ਼ 12 ਕਰਮਚਾਰੀਆਂ ਦੀ ਡਿਊਟੀ ਸੀਗੀ। ਅੰਦਾਜ਼ਾ ਲਾ ਲਓ ਕਿ 3148 ਕੈਦੀਆਂ ਨੇ ਬੰਦ ਹੋਣਾ ਸੀ, ਜਿਹਦੇ 'ਚ 2 ਜਿਹੜੇ ਆ ਉਹ ਹਾਲ ਦੀ ਘੜੀ ਸਦਾ ਲਈ ਆਜ਼ਾਦ ਹੋ ਗਏ, ਰਹਿ ਗਏ 3146। ਤੇ ਉਹਨਾਂ ਦੀ ਦੇਖ ਰੇਖ ਕਰਨ ਲਈ ਗਿਣਤੀ ਕਿੰਨਿਆਂ ਦੀ ਸੀਗੀ? 12 ਦੀ। 1 ਦਰਜਨ ਮੁਲਾਜ਼ਮਾਂ ਨੇ ਸਾਰਿਆਂ ਦੀ ਨਿਗਰਾਨੀ ਕਰਨੀ ਸੀ, ਏਡੀ ਵੱਡੀ ਜੇਲ੍ਹ ਦੀ ਨਿਗਰਾਨੀ ਕਰਨੀ ਸੀਗੀ। ਇਹ ਆਪਣੇ ਆਪ ਦੇ ਵਿੱਚ ਇਸ ਖਸਤਾ ਹਾਲ ਵਿਵਸਥਾ ਦੀ ਬਣ ਗਈ ਆ ਕਿ ਇੰਨੇ ਹਜ਼ਾਰਾਂ ਕੈਦੀਆਂ ਤੇ 12 ਮੁਲਾਜ਼ਮ ਇਹਨਾਂ ਨੇ ਛੱਡੇ ਸੀ। ਉਹ ਵੀ ਉਸ ਸਮੇਂ ਕੀ ਕਰਦੇ ਪਏ ਸੀਗੇ, ਇਹ ਵੀ ਇੱਕ ਪ੍ਰਸ਼ਨ ਚਿੰਨ੍ਹ ਆ। ਦੂਜੀ ਚੀਜ਼ ਇਹ ਆ ਕਿ ਡਿਊਟੀ ਵੇਖਣੀ ਚਾਹੀਦੀ ਆ ਕਿ ਉਸ ਸਮੇਂ ਅੰਦਰ ਕਿੰਨੇ ਮੁਲਾਜ਼ਮਾਂ ਦੀ ਸੀਗੀ, ਕਿਉਂਕਿ ਜਦੋਂ ਭੋਪਾਲ ਦੇ ਵਿੱਚੋਂ ਇਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਕਥਿਤ ਸਿੰਮੀ ਦੇ ਅੱਤਵਾਦੀ ਭੱਜ ਗਏ ਆ ਤੇ ਬਾਅਦ 'ਚ ਇਨਕਾਊਂਟਰ ਕਰ ਦਿੱਤਾ ਸੀਗਾ, ਤਾਂ ਉਹ ਚੀਜ਼ਾਂ ਜਿਹੜੀਆਂ ਜਦੋਂ ਫਰੋਲੀਆਂ ਗਈਆਂ ਤੇ ਹੈਰਾਨਕੁੰਨ ਖੁਲਾਸਾ ਹੋਇਆ ਸੀਗਾ ਕਿ ਜਿਸ ਦਿਨ ਇਹ ਸਭ ਕੁਝ ਵਾਪਰਿਆ ਉਸ ਦਿਨ 40 ਦੇ ਕਰੀਬ ਜੇਲ੍ਹ ਮੁਲਾਜ਼ਮ ਸੀਗੇ ਜਿਹੜੇ ਉਹ ਡਿਊਟੀ ਤੇ ਅੰਦਰ ਲਵਾਈ ਬੈਠੇ ਸੀਗੇ, ਪਰ ਸਰੀਰਕ ਤੌਰ ਤੇ ਉਹ ਬਾਹਰ ਸਨ। ਕਿਉਂ? ਕਿਉਂਕਿ ਕੁਝ ਅਫਸਰਾਂ ਦੇ ਘਰ ਦੇ ਵਿੱਚ ਕੰਮ ਕਰਦੇ ਪਏ ਸਨ, ਕੁਝ ਉਹਨਾਂ ਦਿਨਾਂ ਦੇ ਵਿੱਚ ਆਪਣਾ ਨਿੱਜੀ ਕੰਮ ਕਰਦੇ ਪਏ ਸਨ। ਜੇਲ੍ਹਾਂ ਚੱਲਦੀ ਹੈ, ਸੋ ਜਾਂਚ ਪੜਤਾਲ ਕਰਨੀ ਚਾਹੀਦੀ ਹੈ। ਪਰ ਇਹਨਾਂ ਦੋਵਾਂ ਘਟਨਾਵਾਂ ਨੇ ਇੱਕ ਵਾਰ ਫੇਰ ਬਹੁਤ ਜ਼ਿਆਦਾ ਲੋਕਾਂ ਨੂੰ ਹੈਰਾਨੀ 'ਚ ਪਾਇਆ ਕਿ ਇਹ ਆਖਰ ਪੰਜਾਬ ਦੀਆਂ ਜੇਲ੍ਹਾਂ ਜਿਹੜੀਆਂ ਉਹ ਇਸ ਤਰ੍ਹਾਂ ਦਾ ਮਾਹੌਲ ਕਿਉਂ ਬਣਾ ਬੈਠੀਆਂ, ਜਿੱਥੋਂ ਦੀਆਂ ਖਬਰਾਂ ਨੂੰ ਅੱਜ ਕੱਲ੍ਹ ਲੋਕ ਸਿਆਸੀ ਖਬਰਾਂ ਦੇ ਨਾਲੋਂ ਵੀ ਵੱਧ ਦਿਲਚਸਪੀ ਨਾਲ ਸੁਣਦੇ ਆ। ਜੀ 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 ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ, ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਖਬਰ ਤੇ ਨਜ਼ਰ ਤੇ ਮਿਲਾਂਗੇ ਤੁਹਾਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM।